अस्सलाम वालेकुम जी दोस्तों, ਤੁਹਾਡਾ ਆਪਣਾ ਲਾਲਾ ਵਕਾਰ ਤੇ ਅੱਗੇ ਵੀ ਤੁਸੀਂ ਸਾਡੀਆਂ ਵੀਡੀਓ ਸੁਣਦੇ ਰਹਿੰਦੇ ਹੋ ਤੇ ਬਹੁਤ ਦੋਸਤਾਂ ਦਾ ਸ਼ੁਕਰੀਆ ਜਿਹੜੇ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਮੋਟੀਵੇਸ਼ਨ ਦਿੰਦੇ ਆ, ਜਿਹੜੇ ਮੇਰੀ ਵੀਡੀਓ ਨੂੰ ਲਾਈਕ ਕਰਦੇ ਆ, ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਉਹਨਾਂ ਦੋਸਤਾਂ ਦਾ ਵੀ ਬਹੁਤ ਸ਼ੁਕਰੀਆ। ਤੇ ਇਸੇ ਤਰ੍ਹਾਂ ਹੀ ਅੱਜ ਦੀ ਜਿਹੜੀ ਮੇਰੀ ਵੀਡੀਓ ਆ ਇੱਕ ਨਾ ਅਹਿਸਾਸ ਤੇ ਆ। ਅਹਿਸਾਸ ਜਿਹੜਾ ਨਾ ਅਹਿਸਾਸ ਉਹ ਕਿਸੇ ਨੂੰ ਵੀ ਤੁਸੀਂ ਕਰਾਓ ਨਾ ਅਹਿਸਾਸ, ਤੇ ਅਹਿਸਾਸ ਕਰਨ ਵਾਲਾ ਅੱਗੋਂ ਹੋਵੇ ਤੇ ਉਹਦਾ ਬਦਲਾ ਜਿਹੜਾ ਨਾ ਉਹ ਬਹੁਤ ਬੜਾ ਵਾ। ਇੱਕ ਨਾ ਬਜ਼ੁਰਗ ਸੀ, ਅੱਲਾ ਦਾ ਖਾਸ ਬੰਦਾ। ਉਹਦੀ ਨਾ ਇੱਕ ਆਦਤ ਸੀ ਕਿ ਉਹਦੇ ਕੋਲ ਕੋਈ ਵੀ ਮਹਿਮਾਨ ਆ ਗਿਆ ਨਾ, ਅਹਿਸਾਸ ਇਸ ਚੀਜ਼ ਦਾ ਨਾਮ ਆ ਨਾ, ਉਹਦੇ ਕੋਲ ਕੋਈ ਵੀ ਮਹਿਮਾਨ ਆ ਗਿਆ ਨਾ, ਉਹ ਬਗੈਰ ਉਹਨੂੰ ਖਾਣਾ ਖਿਲਾਏ, ਬਗੈਰ ਉਹਦੀ ਸੇਵਾ ਕੀਤੇ ਜਾਣ ਨਹੀਂ ਸੀ ਦਿੰਦਾ। ਹੱਤਾ ਕਿ ਉਹਨੂੰ ਕਿਸੇ ਕੋਲੋਂ ਹਧਾਰ ਸ਼ਧਾਰ ਵੀ ਫੜਨਾ ਪਵੇ, ਉਹਨੇ ਮਹਿਮਾਨ ਦੀ ਸੇਵਾ ਪੂਰੀ ਕਰਨੀ ਆ। ਆਪਣੀ ਕਹਿ ਲਓ ਕਿ ਹਸੀਅਤ ਤੋਂ ਵੀ ਜ਼ਿਆਦਾ ਉਹਦੀ ਮਹਿਮਾਨ ਦੀ ਸੇਵਾ ਕਰਨੀ ਆ। ਇਸੇ ਤਰ੍ਹਾਂ ਹੀ ਸਿਲਸਿਲਾ ਚੱਲਦਾ ਰਿਹਾ ਤੇ ਬਾਬਾ ਜੀ ਜਿਹੜੇ ਨਾ ਉਹ ਜ਼ਈਫੁਲ ਉਮਰ ਹੋ ਗਏ। ਜਿਸ ਟਾਈਮ ਉਹ ਜ਼ਿਆਦਾ ਜ਼ਈਫ ਹੋਏ, ਬਿਮਾਰ ਹੋ ਗਏ, ਇੱਕ ਟਾਈਮ ਐਸਾ ਆਇਆ ਕਿ ਉਹਨਾਂ ਮੰਜੇ ਤੇ ਕਹਿ ਲਓ ਕਿ ਪੈ ਗਏ ਬਿਮਾਰੀ ਦੀ ਹਾਲਤ ਜਾਂ ਕਮਜ਼ੋਰੀ ਦੀ ਹਾਲਤ ਨਾਲ। ਹੁਣ ਜਦੋਂ ਦੋਸਤ ਆਉਂਦੇ ਸੀ ਤੇ ਉਹ ਲੋਕਾਂ ਕੋਲ ਫੜ ਕੇ ਵੀ ਲੋਕਾਂ ਦੀ ਖਿਦਮਤ ਕਰਦੇ ਸੀ, ਆਧਾਰ ਸ਼ਧਾਰ। ਉਹ ਇੱਕ ਵਕਤ ਆਇਆ ਕਿ ਲੋਕ ਉਹਨਾਂ ਕੋਲ ਪੈਸੇ ਲੈਣ ਵਾਲੇ ਜਿਹੜੇ ਨਾ ਉਹ ਆਉਣ ਲੱਗ ਪਏ, ਜਮ੍ਹਾਂ ਹੋਣ ਲੱਗ ਪਏ। ਮੈਂ ਲੈਣੇ ਜਾਂ ਤੂੰ, ਜਿਹਨੇ ਵੀ ਲੈਣੇ ਨਾ ਆਸਤਾ ਆਸਤਾ ਬਾਬੇ ਕੋਲ ਜਮ੍ਹਾਂ ਹੁੰਦੇ ਕਿ ਬਾਬਾ ਜੀ ਸਾਰਿਆਂ ਨੂੰ ਕਹਿੰਦੇ ਕਿ ਬਹਿ ਜਾਓ, ਦੇਣੇ ਆ ਪੈਸੇ, ਕੋਈ ਗੱਲ ਨਹੀਂ, ਦੇਣੇ ਆ। ਅੱਛਾ, ਹੁਣ ਇੱਕ ਹਜੂਮ ਇਕੱਠਾ ਹੋ ਗਿਆ ਨਾ, ਜਿਹਨੇ ਪੈਸੇ ਲੈਣੇ ਸਾਰੇ ਬੈਠੇ, ਬਾਬਾ ਜੀ ਪੈਸੇ ਦਿਓ। ਉਨੀ ਦੇਰ ਨੂੰ ਬਾਬਾ ਜੀ ਕਹਿੰਦੇ ਅੱਛਾ ਬੈਠੋ, ਕੋਈ ਗੱਲ ਨਹੀਂ ਦੇਣੇ। ਉਨੀ ਦੇਰ ਨੂੰ ਨਾ ਇੱਕ ਪਤੀਸਾ ਵੇਚਣ ਵਾਲਾ ਬੱਚਾ ਛੋਟਾ ਜਿਹਾ, ਉਹਨੇ ਹੱਥ 'ਚ ਥਾਲ ਫੜਿਆ ਪਤੀਸੇ ਵਾਲਾ, ਤੇ ਵੇਚਣ ਵਾਲਾ ਲਾਗੋਂ ਦੀ ਆ ਗਿਆ। ਉਹਨੇ ਕਿਹਾ ਜੀ ਪਤੀਸਾ, ਜਿਹੜਾ ਵੀ ਉਹਦਾ ਸਿਲਸਿਲਾ ਕਰ ਰੁਪਈਆ 8 ਆਨੇ, ਚਵਾਨੀ 2, ਜਿੰਨੇ ਦਾ ਵੀ। ਉਹਨੇ ਆਵਾਜ਼ ਲਗਾਈ ਤੇ ਲੰਘਦਾ ਜਾ ਰਿਹਾ, ਤੇ ਬਾਬਾ ਜੀ ਨੇ ਉਹਨਾਂ ਨੂੰ ਆਵਾਜ਼ ਮਾਰੀ, ਕਹਿੰਦੇ ਬੇਟਾ ਜੀ ਗੱਲ ਸੁਣੋ। ਹਾਂਜੀ, ਉਹਨੇ ਕਿਹਾ ਜਿੰਨੇ ਦੋਸਤ ਬੈਠੇ ਨਾ ਸਾਰਿਆਂ ਨੂੰ ਪਤੀਸਾ ਦੇ ਦਿਓ। ਹੁਣ ਉਹ ਬੱਚਾ ਬੜਾ ਰਾਜ਼ੀ ਹੋਇਆ ਕਿ ਮੇਰਾ ਇੱਕੋ ਹੀ ਥਾਂ ਤੇ ਸਾਰਾ ਪਤੀਸਾ ਵਿਕ ਚੱਲਾ ਵਾ, ਚਲੋ ਟਾਈਮ ਨਾਲ ਫਾਰਗ ਹੋਵਾਂਗਾ, ਘਰ ਜਾਵਾਂਗਾ, ਅੰਮਾ ਵੀ ਖੁਸ਼ ਹੋਏਗੀ, ਨਾਲੇ ਟਾਈਮ ਨਾਲ ਪੈਸੇ ਦਿਹਾੜੀ ਵੀ ਬਣ ਗਈ, ਮੁੜ ਕੇ ਜਾ ਕੇ ਖੇਡਦੇ ਮੜਦੇ ਆ, ਸਕੂਨ ਕਰਦੇ ਆ। ਉਹਨੇ ਹੁਣ ਜਿਸ ਟਾਈਮ ਸਾਰਿਆਂ ਨੂੰ ਦੇਤੇ ਨਾ ਪਤੀਸੇ, ਤੇ ਬਾਬਾ ਜੀ ਨੂੰ ਕਹਿੰਦਾ ਹਾਂਜੀ ਬਾਬਾ ਜੀ ਦੇਤੇ ਆ ਪੈਸੇ। ਉਹਨੇ ਕਿਹਾ ਬੇਟਾ ਸਾਰੇ ਪੈਸੇ ਲੈਣ ਵਾਲੇ ਆ, ਤੂੰ ਵੀ ਇੱਥੇ ਬਹਿ ਜਾ, ਪੈਸੇ ਮਿਲ ਜਾਂਦੇ ਆ। ਉਹ ਬੱਚਾ ਜਿਹੜਾ ਖੁਸ਼ੀ 'ਚ ਸੀ ਨਾ, ਉਹਦੇ ਦਿਲ 'ਚ ਬੜਾ ਦੁੱਖ ਆਇਆ, ਬੜਾ ਉਹ ਪਰੇਸ਼ਾਨ ਹੋਇਆ। ਹੁਣ ਉਹਦੀ ਸਾਰਾ ਦਾਰੋਮਦਾਰ ਹੀ ਉਹ ਸੀ। ਉਹਨੇ ਕਿਹਾ ਬਾਬਾ ਜੀ ਮੈਂ ਤਾਂ ਬੜਾ ਖੁਸ਼ ਹੋਇਆ ਸੀ, ਮੇਰਾ ਤਾਂ ਸਾਰਾ ਦਾਰੋਮਦਾਰ ਹੀ ਇਹ ਆ, ਤੇ ਮੇਰੀ ਤਾਂ ਘਰ ਹਾਂਡੀ ਵੀ ਨਹੀਂ ਪੱਕਣੀ, ਮੇਰੀ ਮਾਂ ਵੀ ਡੀਕਦੀ ਹੋਣੀ ਆ, ਤੇ ਤੁਸੀਂ ਤਾਂ ਮੇਰਾ ਸਾਰਾ ਕੰਮ ਖਰਾਬ ਕਰਤਾ ਵਾ। ਅੱਗੇ ਇੰਨੇ ਜਾਣੇ ਪੈਸੇ ਲੈਣ ਵਾਲੇ, ਤੁਸੀਂ ਮੈਨੂੰ ਵੀ ਕਹਿੰਦੇ ਬਹਿ ਜਾਓ, ਤੇ ਮੈਨੂੰ ਉਹਨੇ ਦਿਲ 'ਚ ਡਾਊਟ ਪੈ ਗਿਆ ਕਿ ਮੈਨੂੰ ਕਿੱਥੇ ਮਿਲਣੇ ਆ। ਬਾਬਾ ਜੀ ਕਹਿੰਦੇ ਬੇਟਾ ਜਿੱਥੇ ਦੂਸਰਿਆਂ ਨੂੰ ਮਿਲਣਗੇ ਤੈਨੂੰ ਵੀ ਮਿਲ ਜਾਣਗੇ, ਤੂੰ ਬਹਿ ਜਾ। ਉਹ ਬੱਚਾ ਬਾਰ-ਬਾਰ ਨਾ 2-3 ਦਫਾ ਉਹਨੇ ਸਰਾਰ ਕੀਤਾ। ਬਾਬਾ ਜੀ ਕਹਿੰਦੇ ਬੇਟਾ ਜੀ ਮੈਨੂੰ ਪਤਾ ਲੱਗ ਗਿਆ ਕਿ ਤੂੰ ਮਜਬੂਰ ਆ, ਕੋਈ ਗੱਲ ਨਹੀਂ, ਬਹਿ ਜਾ, ਤੈਨੂੰ ਪੈਸੇ ਮਿਲ ਜਾਂਦੇ ਆ। ਹੱਤਾ ਕਿ ਬੱਚਾ ਨਾ ਰੋਣ ਲੱਗ ਪਿਆ, ਬੱਚਾ ਸੀ ਨਾ, ਰੋਣ ਲੱਗ ਪਿਆ। ਜੀ ਬਾਬਾ ਜੀ ਮੇਰੀ ਤਾਂ ਸਾਰੀ ਜਮ੍ਹਾਂ ਪੂੰਜੀ ਆ, ਮੈਂ ਘਰ ਤੋਂ ਪਤੀਸੇ ਦੇ ਤੇ ਇਹ। ਬਾਬਾ ਜੀ ਕਹਿੰਦੇ ਬੇਟਾ ਜੀ ਤੁਹਾਨੂੰ ਪੈਸੇ ਮਿਲਣਗੇ ਇਨਸ਼ਾਅੱਲਾ ਤਾਲਾ, ਅੱਲਾ ਦੇ ਹੁਕਮ ਨਾਲ, ਤੁਸੀਂ ਟੈਨਸ਼ਨ ਨਾ ਲਵੋ, ਬੈਠੋ, ਪੈਸੇ ਤੁਹਾਨੂੰ ਮਿਲ ਜਾਂਦੇ। ਹੁਣ ਵਿੱਚੋਂ ਬੰਦੇ ਬੋਲਣ ਲੱਗੇ ਕਿੱਥੋਂ ਮਿਲ ਜਾਣੇ ਜੀ, ਸਾਨੂੰ ਤਾਂ ਮਿਲੇ ਨਹੀਂਗੇ, ਤੁਸੀਂ ਆਖਰਲੇ ਤਿਆਰੀਆਂ ਕਰਨ ਡਏ ਹੋ, ਤੁਸੀਂ ਤੇ ਹੁਣ ਮਰਨ ਕਿਨਾਰੇ ਪਹੁੰਚੋ, ਕਿੰਨੇ ਪੈਸੇ ਦੇਣਗੇ? ਉਹਨੇ ਕਿਹਾ ਇਨਸ਼ਾਅੱਲਾ ਤਾਲਾ ਮੈਂ ਚੰਗੇ ਹੀ ਕੰਮ ਕੀਤੇ ਆ, ਪੈਸੇ ਤੁਹਾਨੂੰ ਦੇਵਾਂਗੇ, ਮਿਲਣਗੇ ਪੈਸੇ। ਉਹ ਜਿਸ ਟਾਈਮ ਬੱਚੇ ਨੇ ਸਰਾਰ ਕੀਤਾ, ਰੋਣਾ ਸ਼ੁਰੂ ਕੀਤਾ ਨਾ, ਉਹਨੇ ਦਿਨ ਨੂੰ ਇੱਕ ਮਰੀਦ ਆਇਆ, ਬਾਬੇ ਦਾ ਮੰਨਣ ਵਾਲਾ ਆਇਆ। ਉਹਦੇ ਹੱਥ ਦੇ ਵਿੱਚ ਦੇਖਿਆ ਕੀ ਆ ਕਿ ਅਸ਼ਰਫੀਆਂ ਦੀ ਥੈਲੀ ਆ, ਪੈਸੇ ਆ, ਕੋਈ ਚੀਜ਼, ਯਾਨੀ ਕਿ ਇਦਾਂ ਦੇ ਤੋਹਫੇ ਤਵਾਇਫ ਆ। ਤੇ ਉਹਨੇ ਆਣ ਕੇ ਨਾ ਬਾਬੇ ਨੂੰ, ਬਾਬਾ ਜੀ ਦੇ ਅੱਗੇ ਪੇਸ਼ ਕੀਤੇ, ਬਾਬਾ ਜੀ ਤੁਹਾਡੀ ਤਰਫ, ਸਾਡੀ ਤਰਫੋਂ ਤੁਹਾਨੂੰ ਤੋਹਫਾ ਵਾ, ਇਹ ਪੈਸੇ ਆ, ਕੁਛ ਇਹ ਚੀਜ਼ਾਂ, ਯਾਨੀ ਕਿ ਸਾਰਾ ਦਿੱਤਾ। ਤੇ ਬਾਬਾ ਜੀ ਨੂੰ ਕਹਿੰਦੇ ਜੀ ਤੁਹਾਡੀ ਨਜ਼ਰ ਅਸੀਂ ਕੀਤਾ, ਤੁਹਾਡਾ ਵਾ। ਹੁਣ ਬਾਬਾ ਜੀ ਨੇ ਨਾ ਉਹ ਸਾਰੇ ਜਿਹੜੇ ਲੈਣ ਵਾਲੇ ਸੀ ਉਹਨਾਂ ਨੂੰ ਜਿੰਨੇ ਪੈਸੇ ਬਣਦੇ ਸੀ ਉਹ ਸਾਰੇ ਦਿੱਤੇ, ਕੁਛ ਅਸ਼ਰਫੀਆਂ ਦੇ ਕੇ ਨਾ ਸਾਰਿਆਂ ਦਾ ਯਾਨੀ ਕਿ ਖਾਤਾ ਕਲੀਅਰ ਹੋ ਗਿਆ। ਉਹ ਹੁਣ ਉੱਥੇ ਸਵਾਲ ਕਰਨ ਵਾਲੇ ਬਾਬੇ ਨੂੰ ਕਹਿੰਦੇ ਬਾਬਾ ਜੀ ਅਸੀਂ ਇੰਨੀ ਦੇਰ ਦੇ ਬੈਠੇ ਸਾਂ, ਉਦੋਂ ਤੇ ਤੁਹਾਨੂੰ ਕੋਈ ਨਾ ਦੇਣ ਆਇਆ, ਤੁਸੀਂ ਕਹਿੰਦੇ ਹੁਣ ਛੇਤੀ ਆ ਜਾਏਗਾ। ਜਦੋਂ ਬੱਚਾ ਰੋਇਆ ਨਾ, ਬਾਬੇ ਨੇ ਕਿਹਾ ਹੁਣ ਛੇਤੀ ਆ ਜਾਏਗਾ, ਤੂੰ ਟੈਨਸ਼ਨ ਨਾ ਲੈ। ਤੇ ਉਹਨਾਂ ਨੇ ਬਾਬਾ ਜੀ ਹੁਣ ਕੀ ਹੋਇਆ ਕਿ ਬੱਚਾ ਜਿਸ ਟਾਈਮ ਰੋਇਆ ਵਾ ਤੇ ਉਦੋਂ ਫਿਰ ਤੁਸੀਂ ਕਹਿਣ ਦੇ ਛੇਤੀ, ਇਹ ਤਾਂ ਉਹੀ ਗੱਲ ਹੋਈ ਆ, ਬੰਦਾ ਵੀ ਆਇਆ ਵਾ, ਤੁਹਾਨੂੰ ਪੈਸੇ ਦੇ ਕੇ ਚਲਾ ਗਿਆ ਵਾ, ਅਸੀਂ ਕੋਈ ਵਜੂਹਾਤ ਦੀ ਮਾਲੂਮਾਤ ਕਰ ਸਕਦੇ? ਉਹਨੇ ਕਿਹਾ ਬੱਚਾ ਪੈਸੇ ਤੁਹਾਡੇ ਮਿਲ ਗਏ, ਲੈ ਕੇ ਤੇ ਜਾਓ, ਇਹ ਖਾਸ ਗੱਲਾਂ। ਉਹਨੇ ਕਿਹਾ ਨਹੀਂ ਜੀ, ਸਾਨੂੰ ਇਹਦੇ ਬਾਰੇ ਕੋਈ ਦੱਸੋ।
ਜਿਸ ਟਾਈਮ ਉਹਨਾਂ ਨੇ ਇਸਰਾਰ ਕੀਤਾ, ਫਿਰ ਬਾਬਾ ਜੀ ਨੇ ਦੱਸਿਆ, ਉਹਨੇ ਕਿਹਾ ਦੇਖੋ ਮੈਂ ਸਾਰੀ ਉਮਰ ਆਪਣੇ ਲਈ ਕੁਛ ਨਹੀਂ ਕੀਤਾ, ਮੈਂ ਅਹਿਸਾਸ ਹੀ ਕਰਦਾ ਰਿਹਾ, ਔਰ ਮੈਨੂੰ ਯਕੀਨ ਸੀ ਮੇਰੇ ਮਾਲਕ ਤੇ ਕਿ ਇਨਸ਼ਾ ਤਾਲਾ ਅੱਲਾ ਦੀ ਜ਼ਾਤ ਐਸਾ ਸਬਬ ਪੈਦਾ ਕਰੇਗੀ ਕਿ ਮੈਂ ਬੇਸ਼ੱਕ ਅਹਿਸਾਸ ਕਰਦਾ ਰਿਹਾ ਵਾਂ। ਮੇਰਾ ਅੱਲਾ ਦੀ ਜ਼ਾਤ ਪਾਕ ਮੈਨੂੰ ਵੀ, ਅੱਲਾ ਨੂੰ ਵੀ ਅਹਿਸਾਸ, ਤੇ ਅੱਲਾ ਪਾਕ ਨੂੰ ਸਭ ਤੋਂ ਬੜਾ ਨਾ ਅੱਲਾ ਪਾਕ ਨੇ ਇਨਸ਼ਾ ਤਾਲਾ ਕਰਮਨਵਾਜੀ ਕਰਨੀ ਆ। ਤੇ ਮੈਂ ਪੈਸੇ ਸਾਰੇ ਤੁਹਾਨੂੰ ਦੇਣ ਤੋਂ ਪਹਿਲਾਂ ਨਹੀਂ ਮੰਨ ਲੱਗਾ, ਕਿਉਂਕਿ ਮੈਂ ਲੋਕਾਂ ਦੀ ਖਿਦਮਤ ਹੀ ਕੀਤੀ ਆ। ਇਸ ਤੋਂ ਮੈਨੂੰ ਯਕੀਨ ਸੀ ਕਿ ਪੈਸੇ ਆ ਜਾਣੇ। ਉਹਨੇ ਕਿਹਾ ਜਲਦੀ ਵਾਲੀ ਗੱਲ ਜਿਹੜੀ ਉਹ ਇਸ ਤੋਂ ਹੋਈ ਕਿ ਪਹਿਲੇ ਤੁਹਾਡੇ ਵਿੱਚੋਂ ਕੋਈ ਵੀ ਐਡਾ ਤਾਲਬ ਨਹੀਂ ਸੀ, ਐਡਾ ਦੁਖੀ ਨਹੀਂ ਸੀ ਕਿ ਤੁਹਾਡਾ ਟਾਈਮ ਵੀ ਲੰਘਦਾ ਸੀ, ਤੁਸੀਂ ਕਹਿੰਦੇ ਅੱਛਾ ਬੈਠੇ ਆ, ਮਿਲਦੇ ਠੀਕ ਆ, ਨਾ ਮਿਲੋਗੇ ਤੇ ਕੋਈ ਗੱਲ ਨਹੀਂ। ਉਹ ਜਿਹੜਾ ਬੱਚਾ ਆਇਆ ਸੀ ਨਾ, ਉਸ ਬੱਚਾ ਬਹੁਤ ਮਜਬੂਰ ਸੀ ਔਰ ਉਹ ਅੰਦਰੋਂ ਰੋ ਰਿਹਾ ਸੀ। ਉਹਦੇ ਅੰਦਰੋਂ ਰੋਣ ਦੀ ਵਜ੍ਹਾ ਦੇ ਨਾਲ ਅੱਲਾ ਦੀ ਜ਼ਾਤ ਪਾਕ ਨੂੰ ਤਰਸ ਆਇਆ, ਔਰ ਅੱਲਾ ਦੀ ਜ਼ਾਤ ਪਾਕ ਨੇ ਫੌਰੀ ਤੌਰ ਤੇ ਉਹਦਾ ਹੱਲ ਕੱਢਿਆ ਔਰ ਬੰਦਾ ਸਾਡੇ ਕੋਲ ਭੇਜਿਆ। ਤੇ ਦੋਸਤੋ, ਅਹਿਸਾਸ ਤੁਸੀਂ ਕਿਸੇ ਦਾ ਵੀ ਕਰੋਗੇ ਨਾ, ਤੇ ਮੇਰਾ ਇਹ ਯਕੀਨ ਆ ਕਿ ਅਹਿਸਾਸ ਦੇ ਬੜੇ ਦਰਜੇ ਆ, ਕਿਉਂਕਿ ਅੱਲਾ ਤਬਾਰਕ व तआला ਦੀ ਜ਼ਾਤ ਪਾਕ ਕੁੱਲ ਕਾਇਨਾਤ ਦੀ ਹਰ ਚੀਜ਼ ਦੀ ਮਾਲਕ ਆ। ਕੋਈ ਅੱਲਾ ਦੀ ਜ਼ਾਤ ਪਾਕ ਬਾਬੇ ਆਦਮ अलैहिस्सलाम ਤੋਂ ਲੈ ਕੇ ਕਿਆਮਤ ਤੱਕ ਆਉਣ ਵਾਲੇ ਹਰ ਬੰਦਾ, ਬੁੜਾ, ਬੱਚਾ, ਜਵਾਨ, ਹਰ ਉਦੋਂ ਤੋਂ ਲੈ ਕੇ ਖਵਾਇਸ਼ਾਂ ਦੇ ਅੰਬਾਰ ਦੇ ਖਵਾਇਸ਼ਾਂ ਰੱਖਦਾ ਜਾਂ ਅੱਲਾ ਦੀ ਜ਼ਾਤ ਪੂਰਾ ਕਰਦਾ ਹੀ ਜਾਵੇ ਮਾਲਕ ਦੀ ਜ਼ਾਤ। ਇੱਥੋਂ ਤੱਕ ਕਿ ਸਭ ਦੀ ਖਵਾਇਸ਼ ਪੂਰੀਆਂ ਹੋ ਜਾਣ, ਤੇ ਅੱਲਾ ਪਾਕ ਦੇ ਜਿਹੜੇ ਖਜ਼ਾਨੇ ਆ ਨਾ, ਉਹਨਾਂ ਵਿੱਚ ਇੰਨੀ ਕਮੀ ਨਹੀਂ ਹੁੰਦੀ ਕਿ ਜਿੰਨਾ ਸਮੁੰਦਰ ਦੇ ਵਿੱਚ ਇੱਕ ਸੂਈ ਡਬੋ ਕੇ ਉਹਨੂੰ ਕੱਢ ਲਓ ਤਾਂ ਉਹਦੇ ਨਾਲ ਇੱਕ ਕਤਰਾ ਪਾਣੀ ਦਾ ਲੱਗਦਾ, ਇੰਨੀ ਕਮੀ ਵੀ ਮਾਲਕ ਦੇ ਖਜ਼ਾਨਿਆਂ 'ਚ ਨਹੀਂ ਆਉਂਦੀ। ਤੇ ਬਾਬਾ ਜੀ ਨੇ ਕਿਹਾ ਬੇਟਾ ਅਹਿਸਾਸ ਐਸੀ ਚੀਜ਼ ਆ ਕਿ ਜਿਸ ਟਾਈਮ ਉਸ ਬੱਚੇ ਤੇ ਮੈਨੂੰ ਵੀ ਅਹਿਸਾਸ ਹੈ, ਮੇਰੇ ਮਾਲਕ ਨੂੰ ਫਿਰ ਅਹਿਸਾਸ ਹੈ ਵੀ ਨਹੀਂ ਹੁਣ ਬੰਦਾ ਮੈਂ ਭੇਜਣਾ ਵਾ, ਤੇ ਅੱਲਾ ਦੀ ਜ਼ਾਤ ਨੇ ਸਬਬ ਪੈਦਾ ਕੀਤਾ, ਅੱਲਾ ਦੀ ਜ਼ਾਤ ਨੇ ਭੇਜਿਆ। ਦੋਸਤੋ, ਅਹਿਸਾਸ ਦੇ ਬੜੇ ਦਰਜੇ ਆ, ਤੇ ਹਮੇਸ਼ਾ ਅਹਿਸਾਸ ਕਰਿਆ ਕਰੋ। ਅਹਿਸਾਸ ਜਿਹੜਾ ਨਾ ਇੱਕ ਬਹੁਤ ਮਜ਼ਬੂਤ ਰਿਸ਼ਤਾ ਵਾ। ਤੁਸੀਂ ਅੱਜ ਇੱਥੇ ਅਹਿਸਾਸ ਕਰੋ, ਪੰਜਾਬੀ ਦੀ ਸਾਡੀ ਮਿਸਾਲ ਆ ਕਿ ਆਪਣੀ ਮੱਝ ਦਾ ਦੁੱਧ 100 ਕੁ ਜਾ ਕੇ ਪੀਣਾ। ਇਹਦਾ ਮਕਸਦ ਇਹ ਨਹੀਂ ਕਿ ਸਾਡੀ ਮੱਝ ਦਾ ਉੱਥੇ ਪਹੁੰਚਿਆ, ਨਹੀਂ। ਅਗਰ ਅਸੀਂ ਇੱਥੇ ਕਿਸੇ ਦੀ ਖਿਦਮਤ ਕਰਦੇ ਆ, ਕਿਸੇ ਨਾਲ ਭਲਾ ਕਰਦੇ, ਤੇ ਅੱਲਾ ਦੀ ਜ਼ਾਤ ਸਬਬ ਪੈਦਾ ਕਰੇਗੀ ਕਿ ਅਸੀਂ 100 ਕੁ ਤੇ ਹੋਈਏ, ਸਾਡੇ ਨਾਲ ਵੀ ਕੋਈ ਭਲਾ ਕਰੇਗਾ। ਤੇ ਦੋਸਤੋ, ਅਹਿਸਾਸ ਜ਼ਰੂਰ ਕਰਿਆ ਕਰੋ। ਅਹਿਸਾਸ ਐਸੀ ਚੀਜ਼ ਆ ਕਿ ਅਹਿਸਾਸ ਰਿਸ਼ਤਿਆਂ ਨੂੰ ਮਜ਼ਬੂਤ ਕਰਦਾ, ਅਹਿਸਾਸ ਦੋਸਤੀਆਂ ਨੂੰ ਮਜ਼ਬੂਤ ਕਰਦਾ, ਅਹਿਸਾਸ ਇਸਲਾਮ ਦੀਨ ਨੂੰ ਮਜ਼ਬੂਤ ਕਰਦਾ, ਇਸਲਾਮ ਜਿਹੜਾ ਮਜ਼ਹਬ ਨੂੰ ਮਜ਼ਬੂਤ ਕਰਦਾ, ਇਸਲਾਮ ਜਿਹੜਾ ਇਨਸਾਨੀਅਤ ਨੂੰ ਮਜ਼ਬੂਤ ਕਰਦਾ। ਤੇ ਅੱਜ ਦਾ ਮੇਰਾ ਜਿਹੜਾ ਦਰਸ ਆ, ਮੇਰੀ ਗੱਲ ਜਿਹੜੀ ਹੈ ਸਿਰਫ ਅਹਿਸਾਸ ਤੇ ਹੈ। ਅਹਿਸਾਸ ਕਰਿਆ ਕਰੋ, ਅਹਿਸਾਸ ਬਹੁਤ ਬੜੀ ਚੀਜ਼ ਆ। ਤੇ ਬਾਕੀ ਆਪਣੇ ਦੋਸਤ, ਆਪਣੇ ਵੀਰ, ਛੋਟੇ ਨੂੰ, ਵੱਡੇ ਨੂੰ, ਆਪਣੇ ਭਰਾ ਨੂੰ, ਆਪਣੇ ਜੋ ਵੀ ਜਿਸ ਤਰ੍ਹਾਂ ਤੁਸੀਂ ਮੇਰੇ ਰਿਸ਼ਤੇ 'ਚ ਲੱਗਦੇ ਹੋ, ਕੋਈ ਵੱਡਾ ਛੋਟਾ ਹੈ, ਸਾਰਿਆਂ ਨੂੰ ਮੇਰੀ ਰਿਕੁਐਸਟ ਹੈ ਕਿ ਆਪਣੇ ਵੀਰ ਨੂੰ ਦੁਆਵਾਂ 'ਚ ਯਾਦ ਰੱਖਿਓ। ਔਰ ਮੇਰੀ ਵੀਡੀਓ ਅਗਰ ਅੱਛੀ ਲੱਗੇ ਤੈਨੂੰ ਲਾਈਕ ਜ਼ਰੂਰ ਕਰਿਓ, ਔਰ ਨਵੇਂ ਵੇਖਣ ਵਾਲੇ ਦੋਸਤ ਮੇਰੀ ਇਸ ਵੀਡੀਓ ਨੂੰ ਸਬਸਕ੍ਰਾਈਬ ਕਰਨ। ਤੇ ਤੁਹਾਡਾ ਆਪਣਾ ਲਾਲਾ ਵਕਾਰ, ਸਾਰਿਆਂ ਨੂੰ ਮੇਰੀ ਤਰਫੋਂ ਅਸਲਾਮੁਅਲੈਕੁਮ।